ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵਿਊਅਰਸ 10 ਨਵੰਬਰ ਨੂੰ ਅੰਮ੍ਰਿਤਸਰ ਨਜ਼ਦੀਕ ਪਿੰਡ ਚੱਬਾ ਵਿੱਚ ਸਰਬੱਤ ਖਾਲਸਾ ਬੁਲਾਇਆ ਗਿਆ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿੱਖਾਂ ਨੇ ਹਾਜ਼ਰੀਆਂ ਭਰੀਆਂ। ਬਾਹਰ ਦੇ ਦੇਸ਼ਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਨੁਮਾਇੰਦੇ ਉੱਥੇ ਪਹੁੰਚੇ ਹੋਏ ਸਨ। ਹਰ ਪਾਸੇ ਸਰਬੱਤ ਖਾਲਸਾ ਸੰਬੰਧੀ ਉਤਸ਼ਾਹ ਸੀ। TV 84 ਨੇ ਵੀ ਸਰਬੱਤ ਖਾਲਸਾ ਦਾ ਪੂਰਾ ਪ੍ਰੋਗਰਾਮ ਕਵਰ ਕੀਤਾ। ਵਿਊਅਰਸ, ਸੰਗਤ ਦੀ ਹਾਜ਼ਰੀ ਵਿੱਚ 13 ਮਤੇ ਪਾਸ ਕੀਤੇ ਗਏ। ਸਰਬੱਤ ਖਾਲਸਾ ਵਿੱਚ ਅੱਜ ਅਸੀਂ ਸਰਬੱਤ ਖਾਲਸਾ ਦੀ ਵਿਸ਼ੇਸ਼ ਗੱਲਬਾਤ ਕਰਨ ਲਈ ਲਾਈਨ ਤੇ ਜੁੜ ਚੁੱਕੇ ਨੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਇਹਨਾਂ ਮਤਿਆਂ ਸੰਬੰਧੀ ਜਾਣਕਾਰੀ ਲਵਾਂਗੇ ਔਰ ਪੂਰੀ ਡੀਟੇਲ ਦੇ ਵਿੱਚ ਉਹਨਾਂ ਦੇ ਵੇਰਵੇ ਲਵਾਂਗੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ, ਮਤਿਆਂ ਦੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਓਵਰਆਲ ਤੁਹਾਡੇ ਵਿਊਜ਼ ਲੈਣਾ ਚਾਹਾਂਗੇ ਕਿ ਓਵਰਆਲ ਸਰਬੱਤ ਖਾਲਸਾ ਤੁਹਾਡੇ ਖਿਆਲ ਦੇ ਨਾਲ ਕਿਵੇਂ ਰਿਹਾ? ਸੰਗਤਾਂ ਦੀ ਕਿੰਨੀ ਕੁ ਹਾਜ਼ਰੀ ਸੀਗੀ, ਉਸ ਦੇ ਵਿੱਚ ਲੋਕਾਂ ਦਾ ਕਿੰਨਾ ਕੁ ਉਤਸ਼ਾਹ ਸੀਗਾ ਤੇ ਕਿਹੜੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ? ਸਭ ਤੋਂ ਪਹਿਲਾਂ ਸਾਨੂੰ ਇਸ ਬਾਰੇ ਜਾਣਕਾਰੀ ਦਿਓ। ਸਰਬੱਤ ਖਾਲਸਾ ਜਦੋਂ ਸਾਰੀਆਂ ਪੰਥਕ ਜਥੇਬੰਦੀਆਂ ਨੇ ਜੀ ਮਿਲ ਬੈਠ ਕੇ ਮਹਿਸੂਸ ਕੀਤਾ ਕਿ ਹੁਣ ਹਾਲਾਤ ਅਜਿਹੇ ਬਣ ਗਏ ਨੇ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਸਰਬੱਤ ਖਾਲਸਾ ਦੇ ਰਾਹੀਂ ਹੀ ਕੋਈ ਹੱਲ ਕੱਢਿਆ ਜਾ ਸਕਦਾ ਹੈ। ਇਹ 27 ਸਤੰਬਰ ਦੀ ਗੱਲ ਹੈ ਇਸੇ ਸਾਲ। ਉਸ ਤੋਂ ਬਾਅਦ ਅਨੇਕਾਂ ਤਰ੍ਹਾਂ ਦੀਆਂ ਅੜਚਣਾਂ ਜਿਹੜੀਆਂ ਨੇ ਉਹ ਪੰਥਕ ਜਥੇਬੰਦੀਆਂ ਦੇ ਅੱਗੇ ਆਈਆਂ ਜੀ। ਕਈਆਂ ਨੇ ਤਾਂ ਕਿਹਾ ਇਹ ਸਿਮਰਨਜੀਤ ਸਿੰਘ ਮਾਨ ਦਾ ਹੀ ਸਰਬੱਤ ਖਾਲਸਾ ਹੈ, ਕਈਆਂ ਨੇ ਕਿਹਾ ਕਿ ਇਹ ਕੁਝ ਕੁ ਜਥੇਬੰਦੀਆਂ ਦਾ ਸਰਬੱਤ ਖਾਲਸਾ ਹੈ। ਇਸ ਤਰ੍ਹਾਂ ਦਾ ਸਰਕਾਰ ਵੱਲੋਂ ਤੇ ਮੀਡੀਆ ਰਾਹੀਂ ਅਫਸਰਾਂ ਰਾਹੀਂ ਆਪਣੇ ਬੰਦਿਆਂ ਰਾਹੀਂ ਪ੍ਰਚਾਰ ਕੀਤਾ ਜਾਂਦਾ ਰਿਹਾ। ਇਹ ਇੱਕ ਫੇਸ ਸੀ। ਦੂਸਰਾ ਫੇਸ ਸੀ ਕਿ ਜਿਹੜੀਆਂ ਜਥੇਬੰਦੀਆਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਨਹੀਂ ਚੱਲਦੀਆਂ ਉਹਨਾਂ ਦਾ ਇਸ ਬਾਰੇ ਕੀ ਵਿਊ ਹੈ। ਉਹਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਖਿਆਲ ਜਿਹੜੇ ਨੇ ਉਹ ਮੀਡੀਆ ਰਾਹੀਂ ਸਾਹਮਣੇ ਆਏ ਤੇ ਸਾਰਿਆਂ ਦਾ ਜਦੋਂ ਅਸੀਂ ਨਿਚੋੜ ਕੱਢਦੇ ਸੀ ਬੈਠ ਕੇ ਪ੍ਰਬੰਧਕ ਸਾਰੀਆਂ ਜਥੇਬੰਦੀਆਂ ਤਾਂ ਅਸੀਂ ਇਹੀ ਸੋਚਦੇ ਸੀ ਕਿ ਜਿਹੜਾ ਇੱਥੇ ਹੁਣ ਲਾਈਨ ਖਿੱਚੀ ਜਾ ਚੁੱਕੀ ਹੈ, ਕੁਦਰਤੀ ਜਗ੍ਹਾ ਵੀ ਚੱਬਾ ਉਹ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਦੀ ਯਾਦ ਹੈ ਤੇ ਬਾਬਾ ਦੀਪ ਸਿੰਘ ਜੀ ਨੂੰ ਕਿਸੇ ਵਕਤ ਸਿੱਖਾਂ ਦੇ ਵਿੱਚ ਇੱਕ ਲਾਈਨ ਖਿੱਚੀ ਸੀ, ਭਾਈ ਜੇ ਤੁਸੀਂ ਦਰਬਾਰ ਸਾਹਿਬ ਦੀ ਸਿਧਾਂਤ ਦੀ ਆਪਣਾ ਰਾਖੀ ਕਰਨੀ ਹੈ ਤਾਂ ਇੱਧਰ ਆ ਜਾਓ, ਨਹੀਂ ਤਾਂ ਆਪਣੇ ਘਰਾਂ ਨੂੰ ਮੁੜ ਜਾਓ। ਸੋ ਅਸੀਂ ਵੀ ਸਾਰੇ ਗੁਰੂ ਸਾਹਿਬ ਅੱਗੇ ਬੇਨਤੀ ਕਰਕੇ ਇਹ ਲਾਈਨ ਖਿੱਚ ਕੇ ਹੀ ਚੱਲਦੇ ਰਹੇ ਹਾਂ ਕਿ ਇਸ ਵਕਤ ਕਿਸੇ ਵੀ ਤਰ੍ਹਾਂ ਦੀਆਂ ਇੱਕ ਦੂਜੇ ਨੂੰ ਗੱਲਾਂ ਕਰਨ ਦਾ ਟਾਈਮ ਨਹੀਂ ਹੈ। ਜੋ ਕੌਮ ਦੇ ਅੱਗੇ ਏਡੇ ਵੱਡੀਆਂ ਸਮੱਸਿਆਵਾਂ ਆਈਆਂ ਨੇ ਉਹਨਾਂ ਦੇ ਵਿੱਚ ਲਾਈਨ ਖਿੱਚਣ ਦੀ ਗੱਲ ਹੈ ਕਿ ਕੀ ਸਰਕਾਰ ਇਸ ਤਰ੍ਹਾਂ ਹੀ ਕਰਦੀ ਰਹੇਗੀ ਜਾਂ ਸਿੱਖ ਆਪਣੇ ਫੈਸਲੇ ਜਿਹੜੇ ਨੇ ਉਹ ਸੁਣਾਉਣਗੇ। ਤੇ ਸਭ ਤੋਂ ਉੱਪਰ ਕਿਉਂਕਿ ਸਿੱਖਾਂ ਵਿੱਚ ਸੰਗਤ ਮੰਨੀ ਜਾਂਦੀ ਹੈ, ਫਿਰ ਸਰਕਾਰੀ ਧਿਰਾਂ ਨੇ ਕੋਸ਼ਿਸ਼ ਕੀਤੀ ਕਿ ਉਹ ਸਰਬੱਤ ਖਾਲਸਾ ਦੇ ਵਿੱਚ ਹਾਜ਼ਰੀ ਘਟਾਉਣ। ਜਦੋਂ ਉਹਨਾਂ ਨੂੰ ਆਪਣੀਆਂ CIDਆਂ ਰਾਹੀਂ ਇਹ ਪਤਾ ਲੱਗਿਆ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਸੰਗਤ ਨੇ ਹਾਜ਼ਰੀ ਭਰਨੀ ਹੈ ਤਾਂ ਉਹਨਾਂ ਨੇ ਬਹੁਤ ਤਰ੍ਹਾਂ ਦੀ ਅਫਵਾਹ ਫੈਲਾ ਕੇ ਰੁਕਾਵਟਾਂ ਪੈਦਾ ਕਰਕੇ ਕਦੇ ਨੀਮ ਫੌਜੀ ਦਲ ਬੁਲਾ ਕੇ ਕਦੇ ਫੌਜ ਬੁਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਕਿ ਉੱਥੇ ਬਹੁਤ ਗੜਬੜ ਹੋ ਜਾਏਗੀ, ਕੋਈ ਲੋਕ ਘਰੋਂ ਚੱਲਣ ਨਾ। ਉਹ ਵੀ ਇੱਕ ਫੇਸ ਆਇਆ ਤੇ 4 ਕੁ ਦਿਨ ਇਹ ਜਿਹੜੀ ਟੈਨਸ਼ਨ ਹੈ ਇਹ ਸਾਰੇ ਪੰਜਾਬ 'ਚ ਦੁਨੀਆ ਭਰ ਦੇ ਸਿੱਖਾਂ ਨੇ ਦੇਖੀ ਹੈ, ਮੀਡੀਆ ਰਾਹੀਂ ਵੀ ਦੇਖੀ ਹੈ, ਆਪਣੇ ਸੰਬੰਧਾਂ ਰਾਹੀਂ ਵੀ ਦੇਖੀ ਹੈ। ਉਸ ਤੋਂ ਬਾਅਦ ਸਰਕਾਰ ਨੇ ਓਵਰਨਾਈਟ ਅਖੀਰਲੀ ਸ਼ਾਮ 9 ਤਰੀਕ ਦੀ ਸ਼ਾਮ ਨੂੰ ਸਾਰੇ ਬੱਸਾਂ ਵਾਲਿਆਂ ਨੂੰ ਮੁਕਰਾ ਦਿੱਤਾ ਕਿ ਤੁਸੀਂ ਈਸਾਈਆਂ ਭਾਵੇਂ ਫੜੀਆਂ ਨੇ, ਤੁਸੀਂ ਡਬਲ ਮੋੜ ਦਿਓ, ਅਸੀਂ ਤੁਹਾਨੂੰ ਦੇ ਦਾਂਗੇ, ਪਰ ਤੁਸੀਂ ਜਾਣ ਤੋਂ ਨਾ ਕਰ ਦਿਓ, ਨਹੀਂ ਤਾਂ ਤੁਹਾਡੇ ਪਰਮਿਟ ਅਸੀਂ ਕੈਂਸਲ ਕਰ ਦਾਂਗੇ। ਮੀਡੀਆ 'ਚ ਭਾਵੇਂ ਆਇਆ ਕਿ 300 ਤੋਂ 500 ਬੱਸਾਂ, ਪਰ ਸਾਨੂੰ ਪਤਾ ਹੈ ਕਿ ਘੱਟੋ ਘੱਟ 900 ਤੋਂ 1000 ਬੱਸ ਜਿਹੜੀ ਹੈ ਉਹ ਕੈਂਸਲ ਕੀਤੀ ਗਈ ਓਵਰਨਾਈਟ। ਪਰ ਧੰਨ ਮੰਨਦਾ ਮੈਂ ਸਿੱਖਾਂ ਨੂੰ, ਗੁਰੂ ਕੇ ਖਾਲਸਿਆਂ ਨੂੰ ਕਿ ਬਿਲਕੁਲ ਉਹ ਬੱਸ 'ਚ ਬੈਠਣ ਲਈ ਤਿਆਰ ਨੇ ਤੇ ਬੱਸ ਨਾ ਕਰ ਰਹੀ ਹੈ। ਫਿਰ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ। ਸਰਬੱਤ ਖਾਲਸੇ ਦਾ ਇੰਨਾ ਜ਼ਿਆਦਾ ਉਹਨਾਂ ਦੇ ਮਨ 'ਚ ਖਿਆਲ ਸੀ, ਚਾਅ ਸੀ ਕਿ ਸਿੱਖ ਅੱਜ ਕੋਈ ਫੈਸਲਾ ਕਰਨਗੇ। ਉਹਨਾਂ ਨੇ ਛੋਟੀਆਂ ਗੱਡੀਆਂ, ਟ੍ਰੇਨਾਂ, ਜੋ ਵੀ ਉਹਨਾਂ ਨੂੰ ਮਿਲਿਆ ਉਸ ਰਾਹੀਂ ਪਹੁੰਚ ਕੇ ਆਖਰ ਦੁਨੀਆ ਨੇ ਇਹ ਵੱਡੀ ਤਸਵੀਰ ਦੇਖੀ ਕਿ ਸਰਬੱਤ ਖਾਲਸਾ ਦੇ ਵਿੱਚ ਜਿੰਨਾ ਸਰਬੱਤ ਖਾਲਸਾ ਦਾ ਅੱਜ ਤੱਕ ਦਾ ਇਤਿਹਾਸ ਸਿੱਖਾਂ ਕੋਲ ਹੈ, ਹਾਜ਼ਰੀ ਪੱਖੋਂ ਵੀ ਇਹ ਸਭ ਤੋਂ ਉੱਪਰ ਸੀ ਤੇ ਸ਼ਮੂਲੀਅਤ ਪੱਖੋਂ ਵੀ ਇਹ ਸਭ ਤੋਂ ਉੱਪਰ ਸੀ ਕਿ ਜਿਹੜੇ ਕਹਿੰਦੇ ਸੀ ਕਿ ਇਹ ਸਿਮਰਨਜੀਤ ਸਿੰਘ ਮਾਨ ਜਾਂ ਇੱਕ ਦੋ ਜਥੇਬੰਦੀਆਂ ਦਾ ਸਰਬੱਤ ਖਾਲਸਾ ਹੈ, ਉਹਨਾਂ ਦੇ ਮੂੰਹ ਤੇ ਚਪੇੜ ਵੱਜੀ ਹੈ। ਦੁਨੀਆ ਭਰ ਦੇ ਦੇਸ਼ਾਂ ਦੇ ਕੋਈ ਦੇਸ਼ ਐਸਾ ਨਹੀਂ ਰਿਹਾ ਜਿਹਦੀ ਸਿੱਧੀ ਜਾਂ ਅਸਿੱਧੀ ਨੁਮਾਇੰਦਗੀ ਜਾਂ ਸਹਿਮਤੀ ਇਸ ਸਰਬੱਤ ਖਾਲਸਾ ਨੂੰ ਨਹੀਂ ਸੀ ਮਿਲੀ। ਸਾਰੀ ਦੁਨੀਆ ਦੇ ਰਿਪਰੈਜ਼ੈਂਟੇਟਿਵਜ਼ ਇੱਥੇ ਪਹੁੰਚੇ ਹੋਏ ਸੀ
ਫਿਰ ਕਾਰ ਸੇਵਾ ਵਾਲੀਆਂ ਸੰਪਰਦਾਵਾਂ ਚੋਂ ਬਾਬਾ ਜਗਤਾਰ ਸਿੰਘ, ਬਾਬਾ ਨਰਿੰਦਰਪਾਲ ਸਿੰਘ ਜੀ ਆਪ ਉੱਥੇ ਹਾਜ਼ਰ ਸੀ। ਹਾਂਜੀ। ਫਿਰ ਨਾਨਕ ਸਰੀਆਂ ਵਿੱਚੋਂ ਵੀ ਬਾਬਾ ਜੀ ਹਾਜ਼ਰ ਸੀ ਜੀ। ਟਕਸਾਲਾਂ ਵੱਲੋਂ ਗਿਆਨੀ ਰਾਮ ਸਿੰਘ ਜੀ ਤੇ ਹੋਰ ਜਥੇਬੰਦੀਆਂ ਹਾਜ਼ਰ ਸੀ। ਈਵਨ ਨਿਰਮਲੇ ਜਿਹੜੇ ਸੰਤ ਨੇ ਜਿਨ੍ਹਾਂ ਨੂੰ ਸਭ ਤੋਂ ਨਰਮ ਮੰਨਿਆ ਜਾਂਦਾ ਸਿੱਖਾਂ ਦੇ ਵਿੱਚ ਜੀ, ਉਹ ਹਾਜ਼ਰ ਸੀ। ਇਹਦੇ ਬਾਵਜੂਦ ਹਿੰਦੁਸਤਾਨ ਦੀਆਂ ਅਖਬਾਰਾਂ ਨੇ ਸਵੇਰੇ ਲਿਖਿਆ ਕਿ ਰੈਡੀਕਲ ਸਿੱਖਸ, ਇਹ ਬਹੁਤ ਗਲਤ ਗੱਲ ਹੈ ਕਿ ਇੰਨਾ ਜ਼ਿਆਦਾ ਲੋਕਾਂ ਦਾ 6-7 ਲੱਖ ਦਾ ਇਕੱਠ ਹੋਵੇ ਸੰਗਤ ਦਾ, ਇੱਕ ਵੀ ਘਟਨਾ ਐਸੀ ਨਾ ਵਾਪਰੀ ਹੋਵੇ, ਸਰਕਾਰ ਨੇ ਇੰਨੀਆਂ ਅੜਚਣਾਂ ਪੈਦਾ ਕੀਤੀਆਂ ਹੋਣ, ਬਿਲਕੁਲ ਵਿਰੋਧ ਵੀ ਲੋਕਾਂ ਦੇ ਵਿੱਚ ਪੂਰਾ ਹੋਵੇ, ਪਰ ਫਿਰ ਵੀ ਇੱਕ ਵੀ ਐਸੀ ਘਟਨਾ ਨਾ ਵਾਪਰੀ ਹੋਵੇ ਜਿਹਨੂੰ ਹਿੰਸਕ ਜਾਂ ਅਣਸੁਖਾਵੀ ਕਹਿੰਦੇ ਆ, ਫਿਰ ਵੀ ਅਖਬਾਰਾਂ ਲਿਖਣ ਕਿ ਇਹ ਰੈਡੀਕਲ ਸਿੱਖਾਂ ਦਾ ਸੀਗਾ। ਤੇ ਫਿਰ ਸੌਫਟ ਸਿੱਖ ਕਿਹੜੇ ਹੋਏ? ਅਸੀਂ ਗੁਰੂ ਕੇ ਸਿੱਖ ਹਾਂ। ਸਾਰੇ ਸਰਬੱਤ ਖਾਲਸਾ ਵਿੱਚ ਹਾਜ਼ਰ ਜਿਹੜੀ ਸੰਗਤ ਸੀ, ਚਾਹੇ ਉਹ ਸਟੇਜ ਤੇ ਬੈਠੀ ਸੀ, ਚਾਹੇ ਉਹ ਪੰਡਾਲ 'ਚ ਬੈਠੀ ਸੀ, ਉਹ ਸਿੱਖ ਸੀ। ਤੇ ਸਿੱਖ ਹੀ ਹੁੰਦਾ ਹੈ, ਚਾਹੇ ਉਹਨੂੰ ਰੈਡੀਕਲ ਕਹਿ ਦੇਣ, ਚਾਹੇ ਉਹਨੂੰ ਨਰਮ ਕਹਿ ਦੇਣ। ਇੱਥੇ ਗੁਰੂ ਅਰਜਨ ਸਾਹਿਬ ਦੀ ਸਿੱਖਿਆ ਵੀ ਹੈਗੀ ਹੈ, ਇੱਥੇ ਗੁਰੂ ਹਰਗੋਬਿੰਦ ਸਾਹਿਬ ਦੀ ਸਿੱਖਿਆ ਵੀ ਹੈਗੀ ਹੈ। ਸੋ ਇਹ ਸਾਰੀ ਮੀਰੀ ਪੀਰੀ ਦਾ ਜਿਹੜਾ ਸੰਕਲਪ ਹੈ ਉਹ ਸਾਕਾਰ ਰੂਪ ਦੇ ਵਿੱਚ ਦਿਖਿਆ ਹੈ ਕਿ ਸਰਬੱਤ ਖਾਲਸਾ ਦੇ ਵਿੱਚ ਇੱਕ ਸਾਰਾ ਹੀ ਸੰਸਾਰ ਦਾ ਸਿੱਖ ਜਿਹੜਾ ਹੈ, ਕੁਝ ਰਿਪਰੈਜ਼ੈਂਟੇਟਿਵ ਦੇ ਤੌਰ ਤੇ, ਕੁਝ ਆਪ ਸਰੀਰਾਂ ਵਿੱਚ ਹਾਜ਼ਰ ਹੋ ਕੇ, ਕੁਝ ਆਪਣੇ ਮਨੋਕਾਮਨਾ ਅਰਦਾਸਾਂ ਰਾਹੀਂ ਤਮਾਮ ਸਿੱਖ ਜਿਹੜਾ ਜਗਤ ਹੈ ਉਹ ਅੱਜ ਇਸ ਸਰਬੱਤ ਖਾਲਸਾ ਦਾ ਹਿੱਸਾ ਬਣਿਆ। ਇਹ ਸਾਰੇ ਸਿੱਖਾਂ ਨੂੰ ਇੱਕ ਮੁਬਾਰਕ ਦੀ ਘੜੀ ਹੈ। ਜਿੰਨੀਆਂ ਤੋਹਮਤਾਂ ਸਾਡੇ ਪੰਜਾਬ ਤੇ ਸਿੱਖਾਂ ਤੇ ਲੱਗਦੀਆਂ ਰਹੀਆਂ, ਸਾਰੀਆਂ ਸਿੱਖਾਂ ਨੇ ਇਸ ਸਰਬੱਤ ਖਾਲਸਾ 'ਚ ਵਾਸ ਕਰਤੀਆਂ ਕਿ ਇਹ ਸਾਰੇ ਨਸ਼ਈ ਹੋ ਗਏ ਜੀ, ਇਹ ਸਾਰੇ ਗੁਲਾਮ ਹੋ ਗਏ ਜੀ। ਇਹਨਾਂ ਨੇ ਆਪਣੇ ਗੁਰੂ ਦੇ ਦੱਸੇ ਰਾਹ ਤੇ ਗੁਲਾਮੀ ਦੀ ਜ਼ਹਿਨੀਅਤ ਜਿਹੜੀ ਹੈ ਉਹ ਤੋੜ ਕੇ ਸਰਬੱਤ ਖਾਲਸਾ ਦੇ ਵਿੱਚ ਹਾਜ਼ਰੀ ਭਰ ਕੇ ਇੱਕ ਬਹੁਤ ਵੱਡਾ ਉਤਸ਼ਾਹ ਤੇ ਭਵਿੱਖ ਦੀ ਜਿਹੜੀ ਆਸ ਹੈ ਉਹਨੂੰ ਦੱਸਿਆ ਜੀ। ਹਾਂਜੀ, ਬਿਲਕੁਲ ਬਿਲਕੁਲ ਵੀਰ ਜੀ ਸਾਡੇ ਜਿਹੜੇ ਬਾਹਰ ਦੇ ਦਰਸ਼ਕ ਨੇ ਜਾਂ ਸਾਡੀ ਬਾਹਰ ਦੀਆਂ ਸੰਗਤਾਂ ਨੇ, ਸਾਨੂੰ ਵੀ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇੰਨੀਆਂ ਪ੍ਰੋਬਲਮਸ, ਇੰਨੀਆਂ ਟੈਨਸ਼ਨਸ, ਇੰਨੀਆਂ ਰੁਕਾਵਟਾਂ ਦੇ ਬਾਵਜੂਦ ਵੀ ਜਿਸ ਤਰ੍ਹਾਂ ਸਿੱਖਾਂ ਨੇ ਇਸ ਸਭ ਨੂੰ ਜ਼ਰੂਰਤ ਸਮਝਿਆ ਤੇ ਉੱਥੇ ਪਹੁੰਚੇ ਨੇ, ਇਹ ਬਹੁਤ ਚੰਗੀ ਗੱਲ ਸੀਗੀ। ਤੇ ਵੀਰ ਜੀ ਕਿਉਂਕਿ ਸਾਡੀ ਜ਼ਰੂਰਤ ਸੀ, ਕਿਉਂਕਿ ਇਸ ਦੇ ਵਿੱਚ ਜਿਹੜਾ ਸਰਬੱਤ ਖਾਲਸਾ ਸੀ ਇਹਦੇ ਵਿੱਚ 13 ਮਤੇ ਪਾਸ ਕੀਤੇ ਗਏ ਨੇ। ਅਸੀਂ ਚਾਹਾਂਗੇ ਕਿ ਜਿਹੜੇ ਇਹ ਮਤੇ ਨੇ ਉਹਨਾਂ ਦੇ ਉੱਪਰ ਵੀ ਡੀਟੇਲ ਦੇ ਵਿੱਚ ਗੱਲਬਾਤ ਤੁਹਾਨੂੰ ਅਸੀਂ ਕਰੀਏ, ਉਹਨਾਂ ਦੇ ਉੱਪਰ ਵੀ ਡੀਟੇਲ ਦੇ ਵਿੱਚ ਜਾਣਕਾਰੀ ਲਈਏ। ਸੋ ਮੈਂ ਸ਼ੁਰੂ ਕਰਦੀ ਹਾਂ ਪਹਿਲੇ ਤੇ ਦੂਸਰੇ ਮਤੇ ਤੋਂ। ਜਿਸ ਤਰ੍ਹਾਂ ਪਹਿਲੇ ਮਤੇ ਦੇ ਵਿੱਚ ਗੱਲਬਾਤ ਕੀਤੀ ਸੀਗੀ ਕਿ ਮੌਜੂਦਾ ਤਖਤਾਂ ਦੇ 5 ਤਖਤਾਂ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਸਾਈਡ ਤੇ ਕੀਤਾ ਜਾਵੇ, ਲਾਂਭੇ ਕੀਤਾ ਜਾਵੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਵਾਰਾ ਜੀ ਨੂੰ ਬਣਾਇਆ ਜਾਵੇ ਤੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੂੰ ਲਗਾਇਆ ਜਾਵੇ। ਇਹ ਕਿਸ ਤਰ੍ਹਾਂ ਇੰਪਲੀਮੈਂਟ ਹੋਵੇਗਾ? ਇਹ ਕਿਸ ਤਰ੍ਹਾਂ ਹੋਵੇਗਾ? ਇਸ ਤਰ੍ਹਾਂ ਹੈ ਕਿ 5 ਜਿਹੜੇ ਜਥੇਦਾਰ ਪੁਰਾਣੇ ਸੀ, ਅਸੀਂ ਉਹ ਸਰਬੱਤ ਖਾਲਸਾ ਨੇ ਉਹਨਾਂ ਨੂੰ ਨਹੀਂ ਕੀਤਾ ਸੇਵਾ ਮੁਕਤ, 4 ਜਥੇਦਾਰਾਂ ਨੂੰ ਸੇਵਾ ਮੁਕਤ ਕੀਤਾ, ਕਿਉਂਕਿ ਜਿਹੜਾ ਫੈਸਲਾ ਰਾਮ ਰਹੀਮ ਦੇ ਬਾਰੇ ਆਇਆ ਸੀ, ਸੌਦਾ ਸਾਹਿਬ ਦੇ ਬਾਰੇ, ਉਹਦੇ ਵਿੱਚ 4 ਜਥੇਦਾਰ ਸਾਹਿਬ ਹੀ ਸ਼ਾਮਲ ਸੀ। 5ਵੇਂ ਜਥੇਦਾਰ ਸਾਹਿਬ ਦੇ ਨੁਮਾਇੰਦੇ ਦੇ ਤੌਰ ਤੇ ਜਿਹੜੇ ਆਏ ਸੀ ਉਹਨਾਂ ਨੂੰ ਹਜੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਜੀ ਨੇ ਆਪ ਹੀ ਮੁਅੱਤਲ ਕਰ ਦਿੱਤਾ ਸੀ। ਇਸ ਕਰਕੇ ਸਰਬੱਤ ਖਾਲਸਾ ਨੇ 4 ਜਥੇਦਾਰਾਂ ਨੂੰ, ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ, ਗਿਆਨੀ ਮਲ ਸਿੰਘ ਜੀ ਨੂੰ, ਗਿਆਨੀ ਗੁਰਮੁਖ ਸਿੰਘ ਜੀ ਨੂੰ ਤੇ ਗਿਆਨੀ ਇਕਬਾਲ ਸਿੰਘ ਜੀ ਨੂੰ ਜਿਹੜਾ ਸੇਵਾ ਮੁਕਤ ਕੀਤਾ ਹੈ। ਤੇ ਲਗਾਉਣ ਦਾ ਜਿਹੜਾ ਹੈ ਪ੍ਰਕਿਰਿਆ, ਜਿਹੜਾ ਤੁਸੀਂ ਪੁੱਛਿਆ ਕਿ 3 ਜਥੇਦਾਰਾਂ, 3 ਤਖਤਾਂ ਦੇ ਜਥੇਦਾਰ ਜਿਹੜੇ ਉਹ ਲਗਾਏ ਗਏ ਨੇ। ਚੌਥੇ ਬਾਰੇ ਹਜੇ ਅਸੀਂ ਇਹ ਫੈਸਲਾ ਕੀਤਾ ਸਰਬੱਤ ਖਾਲਸਾ ਨੇ ਕਿ ਜਿਹੜੇ ਹੁਣ ਜਥੇਦਾਰ ਅਸੀਂ ਥਾਪੇ ਨੇ, ਇਹ ਪਟਨਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਦੇ ਨਾਲ ਸਲਾਹ ਕਰਨਗੇ। ਜੇ ਤਾਂ ਉਹ ਉਹਨਾਂ ਨੂੰ ਤਬਦੀਲ ਕਰਨ ਦੇ ਵਿੱਚ ਰਾਜੀ ਹੋ ਗਏ ਤਾਂ ਬਿਲਕੁਲ ਠੀਕ ਹੈ, ਨਹੀਂ ਤਾਂ ਫਿਰ ਇਹ ਹੁਣ ਤਖਤਾਂ ਦੇ ਜਥੇਦਾਰ ਜਿਹੜੇ ਥਾਪੇ ਗਏ ਨੇ ਸਰਬੱਤ ਖਾਲਸਾ ਵੱਲੋਂ ਇਹੀ ਫੈਸਲਾ ਕਰਨਗੇ। ਦੂਸਰੇ ਪਾਸੇ ਤੁਸੀਂ ਸਵਾਲ ਕੀਤਾ ਹੈ ਕਿ ਭਾਈ ਹਵਾਰਾ ਜੀ ਦੇ ਗੈਰ ਹਾਜ਼ਰੀ ਦੇ ਵਿੱਚ ਭਾਈ ਧਿਆਨ ਸਿੰਘ ਜੀ ਮੰਡ, ਉਹਨਾਂ ਨੇ ਪਹਿਲਾ ਜਿਹੜਾ ਕਾਰਜ ਹੈ ਉਹ ਕੱਲ ਪੂਰਾ ਕਰ ਲਿਆ ਕਿ ਅਕਾਲ ਤਖਤ ਸਾਹਿਬ ਤੋਂ ਜਿਹੜੀ ਉਹਨਾਂ ਨੂੰ ਸੇਵਾ ਮਿਲੀ ਹੈ ਸਰਬੱਤ ਖਾਲਸਾ ਦੇ ਵਿੱਚ, ਉਹਦਾ ਜਿਹੜਾ ਬੰਦੀ ਛੋੜ ਦਿਵਸ ਦੇ ਵਿੱਚ ਸੰਦੇਸ਼ ਦੇਣਾ ਹੁੰਦਾ ਹੈ ਉਹ ਉਹਨਾਂ ਨੇ ਦਿੱਤਾ ਹੈ। ਬੇਸ਼ੱਕ ਉਹਦੇ ਵਿੱਚ ਵੀ ਲੱਖਾਂ ਰੁਕਾਵਟਾਂ ਆਈਆਂ, ਸਵੇਰ ਤੋਂ ਹੀ, ਰਾਤ ਤੋਂ ਹੀ ਪੁਲਿਸ ਉਹਨਾਂ ਨੂੰ ਸਾਰਿਆਂ ਸਿੰਘ ਸਾਹਿਬਾਨ ਨੂੰ ਲੱਭਦੀ ਰਹੀ, ਜਿਹਦੇ ਵਿੱਚ ਭਾਈ ਦਾਦੂਵਾਲ ਸਾਹਿਬ ਤੇ ਭਾਈ ਅਮਰੀਕ ਸਿੰਘ ਜੀ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਪਰ ਕਿਸੇ ਤਰੀਕੇ ਗੁਰੂ ਕਿਰਪਾ ਨਾਲ ਭਾਈ ਧਿਆਨ ਸਿੰਘ ਜੀ ਮੰਡ ਉਹ ਅਕਾਲ ਤਖਤ ਸਾਹਿਬ ਤੇ ਉਸੇ ਵਕਤ ਪਹੁੰਚ ਗਏ ਜਿਸ ਵਕਤ ਦੂਸਰੇ ਪਾਸੇ ਸਰਕਾਰੀ ਜਾਂ
ਗੈਰ ਸਿਧਾਂਤਕ ਜਥੇਦਾਰ ਜਿਹੜੇ ਨੇ ਉਹ ਆਪਣਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਸੀ। ਧਿਆਨ ਸਿੰਘ ਜੀ ਦੇ ਆਉਣ ਤੋਂ ਪਹਿਲਾਂ ਮੈਂ ਉੱਥੇ ਹੀ ਹਾਜ਼ਰ ਸੀ। ਸੰਗਤਾਂ ਨੇ ਬਾਖੁਦ ਹੀ ਉਹਨਾਂ ਨੂੰ ਜੈਕਾਰਿਆਂ ਦੀ ਗੂੰਜ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ। ਜਿਹੜੇ ਗੈਰ ਸਿਧਾਂਤਕ ਜਥੇਦਾਰ ਉੱਥੋਂ ਦੇ ਰਹੇ ਸੀ ਗਿਆਨੀ ਗੁਰਬਚਨ ਸਿੰਘ ਜੀ, ਉਹਨਾਂ ਨੂੰ ਨਹੀਂ ਸੁਣਿਆ ਤੇ ਆਖਰ ਕਿਸੇ ਨੌਜਵਾਨ ਨੇ ਉਹਨਾਂ ਨੂੰ ਮਾਈਕ ਵੀ ਬੰਦ ਕਰ ਦਿੱਤਾ ਕਿ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਸੰਗਤ ਦੇ ਕੰਨਾਂ ਵਿੱਚ ਨਾ ਪਵੇ। ਇਸੇ ਦੌਰਾਨ ਭਾਈ ਧਿਆਨ ਸਿੰਘ ਜੀ ਮੰਡ ਜਿਹੜੇ ਕਿ ਕਾਰਜਕਾਰੀ ਸੇਵਾ ਨਿਭਾ ਰਹੇ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ ਜਗ੍ਹਾ ਤੇ, ਉਹ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਆਪਣਾ ਸੰਦੇਸ਼ ਜਿਹੜਾ ਹੈ ਉਹ ਪੜ੍ਹ ਕੇ ਉੱਥੇ ਸੰਗਤ ਨੂੰ ਸੁਣਾਇਆ। ਸੋ ਇਸ ਤਰੀਕੇ ਨਾਲ ਹੀ ਅੱਗੇ ਤੋਂ ਵੀ ਪਰ ਸਰਕਾਰ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਹੈ ਕਿ ਅਕਾਲ ਤਖਤ ਸਾਹਿਬ ਜਿਸ ਦੀ ਪ੍ਰਵਾਨਗੀ ਸਾਰੇ ਸੰਸਾਰ ਦੇ ਸਬਦ ਖਾਲਸਾ ਦੇ ਵਿੱਚੋਂ ਮਿਲੀ ਹੈ, ਉਹਨਾਂ ਨੂੰ ਵੀ ਉਸ ਆਪਣਾ ਸੰਦੇਸ਼ ਦੇਣ ਤੋਂ ਬਾਅਦ ਜਦੋਂ ਬਾਹਰ ਆਏ ਨੇ ਕੋਈ ਗੜਬੜ ਨਹੀਂ ਹੋਈ, ਕੋਈ ਉੱਥੇ ਹਿੰਸਾ ਨਹੀਂ ਹੋਈ, ਕੋਈ ਐਸੀ ਵਾਇਲੇਸ਼ਨ ਨਹੀਂ ਹੋਈ। ਉਹ ਆਰਾਮ ਨਾਲ ਸੰਦੇਸ਼ ਦਿੱਤਾ ਹੈ। ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਉੱਪਰ ਜਾ ਕੇ ਉਹਨਾਂ ਨੇ ਮੱਥਾ ਟੇਕਿਆ ਹੈ। ਫਿਰ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਦੁਆਰਾ ਹੈ ਜਿੱਥੇ ਗੁਰੂ ਸਾਹਿਬ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ, ਸਭਾ ਸਾਹਿਬ, ਉੱਥੇ ਮੱਥਾ ਟੇਕਿਆ ਹੈ। ਉਸ ਤੋਂ ਬਾਅਦ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ, ਉੱਥੇ ਕੀਰਤਨ ਸੁਣਿਆ ਬੈਠ ਕੇ। ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਹੋਰ ਸ਼ਹੀਦਾਂ ਦੀ ਯਾਦ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਦਰਬਾਰ ਸਾਹਿਬ ਦੇ ਵਿੱਚ, ਉੱਥੇ ਜਾ ਕੇ ਉਹਨਾਂ ਨੇ ਅਰਦਾਸ ਕੀਤੀ ਹੈ। ਇਹ ਸਾਰਾ ਕੁਝ ਬੜਾ ਸ਼ਾਂਤੀ ਤਰੀਕੇ ਨਾਲ ਹੋਇਆ ਹੈ ਤੇ ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਚਲੇ ਗਏ ਨੇ। ਬਾਹਰ ਜਾ ਕੇ ਉਹਨਾਂ ਨੂੰ ਫਿਰ ਗ੍ਰਿਫਤਾਰ ਪੁਲਿਸ ਨੇ ਕਰ ਲਿਆ। ਇਹ ਬਹੁਤ ਮਾੜੀ ਘਟਨਾ ਹੋਈ ਹੈ ਤੇ ਇਹਦਾ ਸਾਰਾ ਸਿੱਖ ਜਗਤ ਆਪੇ ਜਵਾਬ ਦੇਵੇਗਾ, ਕਿਉਂਕਿ ਸਿੱਖਾਂ ਦੇ ਮਨ 'ਚ ਇਸ ਵਕਤ ਫੈਸਲਾ ਕਰਨ ਦੀ ਜਿਹੜੀ ਇੱਕ ਹੈ ਉਹ ਜਿਹੜੀ ਭਾਵਨਾ ਚੱਲ ਰਹੀ ਹੈ। ਸੋ ਉਹਦੇ ਵਿੱਚ ਅਸੀਂ ਸਿੱਖਾਂ ਨੂੰ ਇਹੀ ਬੇਨਤੀ ਕਰਾਂਗੇ ਕਿ ਕਿਸੇ ਵੀ ਤਰ੍ਹਾਂ ਦੀ ਭੜਕਾਊ ਜਿਹੜੀ ਸਰਕਾਰਾਂ ਚਾਲਾਂ ਚੱਲ ਰਹੀਆਂ ਨੇ ਉਹਦੇ ਵਿੱਚ ਨਾ ਆ ਕੇ ਆਪਣਾ ਦ੍ਰਿੜਤਾ ਦੇ ਨਾਲ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਿਹੜਾ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਜਾਰੀ ਰੱਖਣਾ ਚਾਹੀਦਾ ਸਾਨੂੰ। ਬਿਲਕੁਲ। ਤੇ ਵੀ ਜਿਹੜਾ ਤੀਸਰਾ ਮਤਾ ਪਾਸ ਕੀਤਾ ਗਿਆ ਸੀ ਉਸ ਦੇ ਵਿੱਚ KPS ਗਿੱਲ ਅਤੇ KS ਬਰਾੜ ਨੂੰ ਸਮਨ ਕੀਤਾ ਗਿਆ ਹੈ ਨਵੰਬਰ 20 ਤੋਂ ਪਹਿਲਾਂ ਅਕਾਲ ਤਖਤ ਸਾਹਿਬ ਤੇ। ਇਸ ਬਾਰੇ ਵੀ ਸਾਨੂੰ ਦੱਸੋ ਕੀ ਇਹ ਜ਼ਰੂਰੀ ਸਮਝਿਆ? ਹਾਂਜੀ ਹਾਂ, ਜਿਹੜੇ ਇਹ ਜ਼ਾਲਮ ਲੋਕ ਨੇ ਕਿਉਂਕਿ ਇਹ ਸਿੱਖਾਂ ਵਿੱਚੋਂ ਨੇ ਜਨਮ ਦੇ ਹਿਸਾਬ ਨਾਲ, ਇਸ ਲਈ ਇਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ 30 ਸਾਲ ਦੇ ਵਿੱਚ ਜਾਂ 25 ਸਾਲ ਜਦੋਂ ਇਹਨਾਂ ਨੇ ਇਹ ਜੁਰਮ ਕੀਤੇ ਨੇ, ਉਸ ਤੋਂ ਬਾਅਦ ਕੋਈ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਜਿਹਾ ਜਾਂ ਸਰਬੱਤ ਖਾਲਸਾ ਅਜਿਹਾ ਨਹੀਂ ਬੁਲਾਇਆ ਜਾ ਸਕਿਆ ਜਿਹਦੇ ਵਿੱਚ ਅਸਲੀਅਤ ਦੇ ਤੌਰ ਤੇ ਇਹਨਾਂ ਨੂੰ ਸਿੱਖ ਸਿਧਾਂਤ ਮੁਤਾਬਕ ਉੱਥੇ ਸਮਨ ਕੀਤਾ ਜਾਂਦਾ। ਸੋ ਸਰਬੱਤ ਖਾਲਸਾ ਨੇ ਆਪਣਾ ਇਹ ਫਰਜ਼ ਸਮਝਿਆ ਕਿ ਜਿਹੜੇ ਲੋਕ ਸਿੱਖਾਂ ਦੇ ਕਾਤਲ ਨੇ ਤੇ ਉਹਨਾਂ ਦਾ ਜਨਮ ਸਿੱਖਾਂ ਦੇ ਘਰੇ ਹੋਇਆ ਹੈ, ਸੋ ਉਹ ਅਕਾਲ ਤਖਤ ਸਾਹਿਬ ਤੇ 30 ਨਵੰਬਰ ਤੱਕ ਉਹਨਾਂ ਨੂੰ ਟਾਈਮ ਦਿੱਤਾ ਗਿਆ, ਉਹ ਆ ਕੇ ਆਪਣਾ ਸਪਸ਼ਟੀਕਰਨ ਦੇਣ। ਨਹੀਂ ਤਾਂ ਫਿਰ ਹੁਣ ਜਥੇਦਾਰ ਸਾਹਿਬ ਜਿਵੇਂ ਅਗਲੀ ਕਾਰਵਾਈ ਕਰਨਗੇ ਜਾਂ ਇਹ ਤਾਂ ਉਹਨਾਂ ਦਾ ਅਧਿਕਾਰ ਖੇਤਰ ਹੈ, ਮੈਂ ਇਹਦੇ ਬਾਰੇ ਨਹੀਂ ਕੁਝ ਬੋਲ ਸਕਦਾ। ਇਹ ਜ਼ਰੂਰ ਹੈ ਕਿ ਸਰਬੱਤ ਖਾਲਸਾ ਨੇ ਉਹਨਾਂ ਨੂੰ ਸਮਨ ਕੀਤਾ ਹੈ ਤੇ 30 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ ਉਹਨਾਂ ਨੂੰ, ਕਿਉਂਕਿ ਇੱਕ ਤੇ ਦੋਸ਼ ਹੈ ਕਿ ਉਹਨੇ ਦੋਸ਼ ਕੀ ਇੱਕ ਇਹ ਸਚਾਈ ਹੈ ਕਿ ਜਨਰਲ ਬਰਾੜ ਜਿਹੜਾ ਹੈ KS ਬਰਾੜ, ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਆਪਰੇਸ਼ਨ ਦੀ ਜਿਹੜੀ ਸਾਰੀ ਕਾਰਵਾਈ ਦਾ ਉਹਨਾਂ ਨੇ ਕਮਾਂਡ ਸੰਭਾਲੀ ਸੀ ਤੇ KPS ਗਿੱਲ ਜਿਹੜਾ ਹੈ ਕਮਲਪਾਲ ਸਿੰਘ ਗਿੱਲ, ਉਹਨਾਂ ਨੇ ਸਿੱਖਾਂ ਦੇ ਬੱਚਿਆਂ ਦਾ ਇੱਕ ਬਹੁਤ ਬੇਰਹਿਮੀ ਤੇ ਗੈਰ ਕਾਨੂੰਨੀ ਤਰੀਕੇ ਨਾਲ ਜਿਹੜਾ ਹੈ ਕਤਲ ਕੀਤਾ, ਸਾਡੇ ਬੱਚੇ ਸ਼ਹੀਦ ਕੀਤੇ ਨੇ। ਇਹ ਦੋਵੇਂ ਸੱਚਾਈਆਂ ਜਿਹੜੀਆਂ ਨੇ ਇਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਅਕਾਲ ਤਖਤ ਸਾਹਿਬ ਸਰਬੱਤ ਖਾਲਸਾ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਲਈ 30 ਨਵੰਬਰ ਦਾ ਸਮਾਂ ਦਿੱਤਾ ਹੈ। ਹਾਂਜੀ, ਤੇ ਵੀ ਜਿਸ ਤਰ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਮ ਅਤੇ ਪੰਥ ਵਾਪਿਸੀ ਦਾ ਜਿਹੜਾ ਅਵਾਰਡ ਵਾਪਿਸ ਲਿੱਤਾ ਜਾਂਦਾ ਹੈ, ਆਲਸੋ ਅਵਤਾਰ ਸਿੰਘ ਤੋਂ ਸ਼੍ਰੋਮਣੀ ਸੇਵਕ ਦਾ ਅਵਾਰਡ ਵੀ ਵਾਪਿਸ ਲੈਣ ਦੀ ਗੱਲਬਾਤ ਹੋਈ ਹੈ, ਇਹ ਕਿਸ ਤਰ੍ਹਾਂ ਪੋਸੀਬਲ ਹੋਵੇਗਾ? ਇਹ ਉਹੀ ਪ੍ਰਕਿਰਿਆ ਹੈ ਕਿ ਸਿੱਖਾਂ ਦੀ ਰੂਹ ਜਿਹੜੀ ਹੈ ਇਹਨਾਂ ਨੂੰ ਬਰਦਾਸ਼ਤ ਨਹੀਂ ਕਰ ਰਹੀ ਕਿ ਬਿਲਕੁਲ ਸਿੱਖਾਂ ਦਾ ਤਾਂ ਇਹ ਸਿਧਾਂਤਕ ਤੌਰ ਤੇ ਆਰਥਿਕ ਤੌਰ ਤੇ ਸ਼ੋਸ਼ਣ ਕਰ ਰਹੇ ਹੋਣ ਤੇ ਤਬਾਹੀ ਵੱਲ ਲਿਜਾ ਰਹੇ ਹੋਣ ਤੇ ਇਹਨਾਂ ਨੂੰ ਫਖਰੇ ਕੌਮ ਜਿਹੜਾ ਦਬਾਅ ਦੇ ਹੇਠਾਂ ਸਰਕਾਰੀ ਦਬਾਅ ਹੇਠਾਂ ਦਿੱਤਾ ਜਾਵੇ, ਉਹ ਸਿੱਖਾਂ ਨੇ ਸਵੀਕਾਰ ਨਹੀਂ ਕੀਤਾ ਤੇ ਸਰਬੱਤ ਖਾਲਸਾ ਨੇ ਇਹਨਾਂ ਤੋਂ ਉਹ ਵਾਪਸ ਲੈ ਲਿਆ ਖਿਤਾਬ। ਤੇ ਜਦੋਂ ਮਤਲਬ ਕਹਿਣ ਤੋਂ ਪ੍ਰਕਿਰਿਆ ਅੱਗੇ ਚੱਲੇਗੀ, ਕਿਉਂਕਿ ਇਹ ਤਾਂ ਹੋ ਨਹੀਂ ਸਕਦਾ ਕਿ ਕੌਮ ਚਾਹੇ ਕਿ ਇਹ ਜਥੇਦਾਰ ਨਾ ਰਹਿਣ ਤੇ ਉਹ ਜਥੇਦਾਰ ਬਣੇ ਰਹਿਣ, ਏਦਾਂ ਨਹੀਂ ਹੋ ਸਕਦਾ। ਪ੍ਰਕਿਰਿਆ ਦੇ ਵਿੱਚ ਸਮਾਂ ਲੱਗਦਾ ਹੁੰਦਾ, ਜਦੋਂ ਸਮਾਂ ਆਊਗਾ ਜਿਹੜਾ ਸਰਬੱਤ ਖਾਲਸਾ ਨੇ ਫੈਸਲੇ ਕੀਤੇ ਨੇ ਉਹਨਾਂ ਨੂੰ ਇੰਪਲੀਮੈਂਟ ਜਥੇਦਾਰ ਸਾਹਿਬ ਤੇ ਸਿੱਖ ਕੌਮ ਆਉਣ ਵਾਲੇ ਸਮੇਂ ਵਿੱਚ ਕਰੇਗੀ ਜੀ, ਕਿਉਂਕਿ ਹੁਕਮ ਸਰਬੱਤ ਖਾਲਸਾ ਦਾ ਹੈ।
ਜੀ ਤੇ ਵੀਰ ਜੀ ਆਲਸੋ ਇੱਕ ਮਤਾ ਪਾਸ ਕੀਤਾ ਗਿਆ ਸੀ ਜਿਸ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੀ ਗੱਲਬਾਤ ਕੀਤੀ ਗਈ ਸੀ ਕਿ ਕਿਸ ਤਰ੍ਹਾਂ ਉਸ ਬਾਰੇ ਵੀ ਐਲਾਨ ਕੀਤਾ ਜਾਵੇਗਾ 3 ਨਵੰਬਰ ਤੱਕ ਤੇ ਸਾਂਝੀ ਕਮੇਟੀ ਬਣਾਈ ਜਾਵੇਗੀ। ਸਾਨੂੰ ਇਸ ਬਾਰੇ ਵੀ ਜਾਣਕਾਰੀ ਦਿਓ। ਐਲਾਨ 30 ਨਵੰਬਰ ਤੱਕ ਨਹੀਂ ਕੀਤਾ ਜਾਏਗਾ ਜੀ। 30 ਨਵੰਬਰ ਤੱਕ ਜਥੇਦਾਰ ਸਾਹਿਬ ਇੱਕ ਕਮੇਟੀ ਬਣਾਉਣਗੇ। ਉਹ ਕਮੇਟੀ ਉਹਦੀ ਡਰਾਫਟਿੰਗ ਕਰੇਗੀ ਕਿ ਕਿਸ ਤਰੀਕੇ ਨਾਲ ਇਹਦੇ ਵਿੱਚ ਭਾਵਨਾ ਇਹ ਹੈ ਕਿ ਅਕਾਲ ਤਖਤ ਸਾਹਿਬ ਜੋ ਮੀਰੀ ਪੀਰੀ ਦੇ ਪੈਗੰਬਰ ਸਾਡੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਥਾਪਿਤ ਕੀਤਾ ਸੀ ਕਿ ਇਹ ਤਖਤ ਜਿਹੜਾ ਹੈ ਇਹ ਅਕਾਲ ਦਾ ਤਖਤ ਹੈ, ਇਹ ਕਿਸੇ ਵੀ ਤਖਤ ਦੇ ਅਧੀਨ ਨਹੀਂ ਹੋ ਸਕਦਾ। ਉਸ ਰੂਹ ਨੂੰ ਮੱਦੇ ਨਜ਼ਰ ਰੱਖਦਿਆਂ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ ਉਹਦੀ ਅਪੁਆਇੰਟਮੈਂਟ ਤੇ ਉਹਦੀ ਜਿਹੜੀ ਬਰਖਾਸਤਗੀ, ਉਹਦਾ ਅਧਿਕਾਰ, ਉਹਨਾਂ ਨੂੰ ਨਿਯਤ ਕਰਨ ਵਾਸਤੇ ਇਹ ਜਿਹੜੀ ਕਮੇਟੀ ਹੈ ਇਹ ਵਰਲਡ ਲੈਵਲ ਤੇ ਹੋਣੀ ਮਹਿਸੂਸ ਕੀਤੀ ਗਈ ਹੈ। ਸੋ ਉਹਦੀ ਡਰਾਫਟਿੰਗ ਜਿਹੜੀ ਹੈ ਉਹ 30 ਨਵੰਬਰ ਤੱਕ ਜਿਹੜੀ ਬਣੇਗੀ ਕਮੇਟੀ ਜਥੇਦਾਰ ਸਾਹਿਬ ਬਣਾਉਣਗੇ। ਉਹ ਜਿਹੜੀ ਹੈ ਫਿਰ ਆਉਣ ਵਾਲੇ ਵਿਸਾਖੀ ਤੇ ਜਿਹੜਾ ਅਸੀਂ ਸਰਬੱਤ ਖਾਲਸਾ ਨੇ ਫੈਸਲਾ ਕੀਤਾ ਹੈ ਤੇ ਜਿਹੜਾ ਦੂਜਾ ਸਰਬੱਤ ਖਾਲਸਾ ਅਸੀਂ ਇਹਦੀ ਅਗਲਾ ਪੜਾਅ ਜਿਹੜਾ ਹੈ ਉਹ ਕੰਪਲੀਟ ਕਰਨ ਲਈ ਉਹਦੇ ਵਿੱਚ ਫਿਰ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਸਰਬੱਤ ਖਾਲਸਾ ਦੇ ਵਿੱਚ ਕਿ ਜਿਹੜਾ ਅਕਾਲ ਤਖਤ ਸਾਹਿਬ ਹੈ ਇਹ ਸਾਰੀ ਦੁਨੀਆ ਦੇ ਸਿੱਖਾਂ ਦਾ ਮਹਾਨ ਤੇ ਉੱਚ ਸਰਵਉੱਚ ਤਖਤ ਹੈ ਜਿਹਦੇ ਹੁਕਮ ਸਾਰੀ ਦੁਨੀਆ ਦੇ ਸਿੱਖਾਂ ਨੂੰ ਮੰਨਣੇ ਪੈਂਦੇ ਨੇ। ਫਿਰ ਇਸ ਤਰ੍ਹਾਂ ਕਿਉਂ ਹੋਵੇ ਕਿ ਸਿਰਫ ਇੱਕ ਪ੍ਰਬੰਧਕ ਕਮੇਟੀ ਉਹਦੀ ਅਪਾਇੰਟਮੈਂਟ ਕਰੇ। ਸੋ ਇਹ ਮਹਿਸੂਸ ਕਰਦਿਆਂ ਸਾਰੀ ਦੁਨੀਆ ਦੇ ਸਿੱਖਾਂ ਨੂੰ ਉਹਦੇ ਵਿੱਚ ਸ਼ਾਮਲ ਕਰਨ, ਫੈਸਲੇ ਵਿੱਚ ਸ਼ਾਮਲ ਕਰਨ ਲਈ ਇਹ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਹੈ ਇਹ ਬਣਾਈ ਜਾਂਦੀ ਹੈ ਕਿਉਂਕਿ ਇਹ ਇੱਕ ਸਪਸ਼ਟ ਲਾਈਨਿੰਗ ਹੈਗੀ ਹੈ ਤੇ ਜਿਸ ਦਿਨ 1925 ਦੇ ਵਿੱਚ ਸ਼੍ਰੋਮਣੀ ਕਮੇਟੀ ਬਣੀ ਸੀ ਉਸ ਵਕਤ ਉਹ 90% ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਸੀ ਤੇ ਉਹ ਸਿੱਖਾਂ ਦੀ ਪਾਰਲੀਮੈਂਟ ਮੰਨੀ ਜਾਂਦੀ ਸੀ ਤੇ ਹੈ। ਪਰ ਉਹਦਾ ਅੱਜ ਦਾ ਜਿਹੜਾ ਸਰੂਪ ਹੈ ਉਸ ਤੋਂ ਬਾਹਰ ਵੀ ਸਿੱਖ ਰਹਿ ਜਾਂਦੇ ਨੇ। ਇਸ ਲਈ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹਨੂੰ ਅੱਜ ਸਿੱਖਾਂ ਦੀ ਪਾਰਲੀਮੈਂਟ ਪੂਰਨ ਤੌਰ ਤੇ ਨਹੀਂ ਕਿਹਾ ਜਾ ਸਕਦਾ। ਉਹਨੂੰ ਪੂਰਾ ਕਰਨ ਦੇ ਲਈ ਅਸੀਂ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਹੈ ਉਹਦੇ ਬਾਰੇ ਸਰਬੱਤ ਖਾਲਸਾ ਨੇ ਸਾਨੂੰ ਆਪਾਂ ਸਾਰੇ ਸਿੱਖਾਂ ਨੂੰ ਇੱਕ ਹੁਕਮ ਕੀਤਾ ਹੈ ਕਿ ਉਹਦੀ ਡਰਾਫਟਿੰਗ ਦੇ ਹਿਸਾਬ ਨਾਲ ਅਗਲੇ ਜਿਹੜਾ ਪੜਾਅ ਹੈ ਉਹ ਤੈਅ ਕੀਤਾ ਜਾਏ ਤਾਂ ਜੋ ਹਰ ਸੰਸਾਰ ਦਾ ਸਿੱਖ ਇਹ ਮਹਿਸੂਸ ਕਰੇ ਕਿ ਮੈਂ ਸਿੱਧੇ ਰੂਪ ਵਿੱਚ ਅਕਾਲ ਤਖਤ ਸਾਹਿਬ ਨਾਲ ਜੁੜਿਆ ਹੋਇਆ ਤੇ ਮੇਰੀ ਵੀ ਉਹਦੇ ਵਿੱਚ ਸ਼ਮੂਲੀਅਤ ਹੈ ਜਥੇਦਾਰ ਅਕਾਲ ਤਖਤ ਸਾਹਿਬ ਦੀ ਅਪਾਇੰਟਮੈਂਟ ਦੇ ਵਿੱਚ ਐਜ਼ ਏ ਸੰਗਤ ਦਾ, ਐਜ਼ ਏ ਸਰਬੱਤ ਖਾਲਸਾ ਦਾ ਹਿੱਸਾ ਹੋਣ ਦੇ ਨਾਤੇ ਉਹਨੂੰ ਮਹਿਸੂਸ ਕਰਕੇ ਇਹ ਪਾਰਲੀਮੈਂਟ ਦੀ ਗੱਲ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਜੀ ਤੇ ਵੀਰ ਜੀ ਇਸ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ ਜਿਸ ਤਰ੍ਹਾਂ ਪਿਛਲੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਬੇਅਦਬੀ ਕਰਨ ਵਾਲੇ ਨੂੰ ਵੀ ਸਿੱਖੀ ਰਵਾਇਤਾਂ ਮੁਤਾਬਿਕ ਸਜ਼ਾਵਾਂ ਦੇਣ ਦਾ ਐਲਾਨ ਕੀਤਾ ਗਿਆ ਸੀ। ਇਹ ਜਿਹੜੇ ਸਿੱਖੀ ਰਵਾਇਤਾਂ ਮੁਤਾਬਿਕ ਜਿਹੜੀਆਂ ਸਜ਼ਾਵਾਂ ਨੇ ਕਿਹੜੀਆਂ ਹੁੰਦੀਆਂ ਨੇ, ਸਾਨੂੰ ਥੋੜਾ ਜਿਹਾ ਇਸ ਬਾਰੇ ਵੀ ਦੱਸੋ। ਦੇਖੋ ਇਹਦੇ ਬਾਰੇ ਸਿੱਖ ਰਵਾਇਤਾਂ ਨੂੰ ਆਵਾਜ਼ ਕਰਨ ਵਾਸਤੇ ਸਿੱਖਾਂ ਦਾ ਇਤਿਹਾਸ ਹੀ ਸਭ ਤੋਂ ਵੱਡੀ ਜਿਹੜੀ ਹੈ ਉਹ ਕਸਵੱਟੀ ਹੈ। ਸਿੱਖਾਂ ਨੇ ਸਮੇਂ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਜਿਵੇਂ ਚੰਦੂ ਨੂੰ ਨਕੇਲ ਪਾ ਕੇ ਕੀਤਾ, ਇਹ ਸਾਰਾ ਕੁਝ ਸਿੱਖਾਂ ਦੀ ਰਵਾਇਤਾਂ ਦੇ ਵਿੱਚ ਸ਼ਾਮਲ ਹੈ। ਸੋ ਅਸੀਂ ਜਿਸ ਕਾਨੂੰਨ ਨੂੰ ਮੰਨਦੇ ਹੋਏ ਜੇ ਤਾਂ ਸਾਨੂੰ ਲੱਗਿਆ, ਸਿੱਖਾਂ ਨੂੰ ਲੱਗਿਆ, ਸਰਬੱਤ ਖਾਲਸਾ ਇਹ ਕਹਿੰਦਾ ਹੈ, ਇਹ ਐਲਾਨ ਕਰਦਾ ਹੈ, ਇਹ ਹੁਕਮ ਕਰਦਾ ਹੈ ਕਿ ਜੇ ਸਿੱਖਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਂ ਹੋਰ ਜੁਰਮਾਂ ਦੇ ਦੋਸ਼ੀ ਨੇ ਉਹਨਾਂ ਨੂੰ ਕਾਨੂੰਨ ਨੇ ਢੁਕਵੀਂ ਸਜ਼ਾ ਦਿੱਤੀ ਹੈ, ਫਿਰ ਉਹੀ ਰਵਾਇਤ ਹੈ ਕਿ ਅਸੀਂ ਤਾਂ ਇੱਕ ਇਨਸਾਫ ਪਸੰਦ ਕੌਮ ਆ ਤੇ ਅਸੀਂ ਉਸ ਤੇ ਸੈਟਿਸਫਾਈਡ ਹੋ ਜਾਵਾਂਗੇ। ਨਹੀਂ ਤਾਂ ਜਿਹੜੀਆਂ ਸਿੱਖਾਂ ਦੀਆਂ ਰਵਾਇਤਾਂ ਨੇ ਕਿ ਉਹ ਇੰਦਰਾ ਗਾਂਧੀ ਨੂੰ ਵੀ ਮਤਲਬ ਕਿ ਉਹਨਾਂ ਨੇ ਸਿੱਖ ਰਵਾਇਤਾਂ ਮੁਤਾਬਕ ਸਜ਼ਾ ਦਿੱਤੀ ਹੈ ਤੇ ਜਨਰਲ ਵੈਦਿਆ ਨੂੰ ਦਿੱਤੀ ਹੈ ਤੇ ਇਸ ਤਰ੍ਹਾਂ ਦੀਆਂ ਬੜੀਆਂ ਉਦਾਹਰਨਾਂ ਨੇ। ਇਹ ਸਮਝ ਦੱਸਦਾ ਹੁੰਦਾ ਹੈ ਕਿ ਸਿੱਖ ਆਪਣੇ ਇਤਿਹਾਸ ਚੋਂ ਆਪਣੀ ਰਵਾਇਤ ਨੂੰ ਕਿਹੜੀ ਨੂੰ ਠੀਕ ਸਮਝਦੇ ਨੇ ਤੇ ਉਹ ਐਪਲੀਕੇਬਲ ਹੋ ਜਾਂਦੀ ਹੁੰਦੀ ਹੈ। ਜੀ ਤੇ ਵੀਰ ਜੀ ਜਿਸ ਤਰ੍ਹਾਂ ਇੱਕ ਵੀ ਮਤਾ ਪਾਸ ਕੀਤਾ ਗਿਆ ਸੀ ਕਿ ਜਿਹੜੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀ ਨੇ ਉਹਨੂੰ ਰਿਹਾ ਕੀਤਾ ਜਾਵੇ ਅਤੇ ਬਾਪੂ ਸੂਰ ਸਿੰਘ ਖਾਲਸਾ ਜਿਹੜੇ ਇੰਨੇ ਦੇਰ ਦੇ ਬੈਠੇ ਨੇ ਅਗਰ ਇਹਨਾਂ ਨੂੰ ਕੁਝ ਹੋ ਜਾਂਦਾ ਹੈ ਤਾਂ ਸਰਕਾਰ ਨੂੰ ਜ਼ਿੰਮੇਵਾਰ ਸਮਝਿਆ ਜਾਵੇਗਾ। ਇਹ ਜਿਹੜਾ ਐਕਸ਼ਨ ਹੈ ਇਹ ਕਿਸ ਤਰ੍ਹਾਂ ਲਿੱਤਾ ਜਾਵੇਗਾ ਬੰਦੀ ਸਿੰਘਾਂ ਦੀ ਰਿਹਾਈ ਦਾ? ਗੱਲ ਇਹ ਹੈ ਕਿ ਸਰਬੱਤ ਖਾਲਸਾ ਨੇ ਹੁਕਮ ਕੀਤਾ ਹੈ ਮਹਿਸੂਸ ਕਰਦਿਆਂ ਕਿ ਗੈਰ ਕਾਨੂੰਨੀ ਤਰੀਕੇ ਨਾਲ ਜਿਹਦੇ ਵਿੱਚ ਭਾਈ ਹਵਾਰਾ ਸਾਹਿਬ ਵੀ ਹੈਗੇ ਨੇ, ਹੋਰ ਵੀ ਸਿੰਘ ਹੈਗੇ ਨੇ, ਉਹਨਾਂ ਨੂੰ ਲਿਸਟ ਵੀ 82 ਸਿੰਘਾਂ ਦੀ ਦਿੱਤੀ ਗਈ ਹੈ ਸਰਕਾਰ ਨੂੰ ਬਾਰ-ਬਾਰ। ਅੱਜ 9 ਮਹੀਨੇ ਤੋਂ ਇੱਕ ਬਜ਼ੁਰਗ ਭੁੱਖਾ ਭਾਣਾ ਇਹਦੇ ਲਈ ਸਟਰਗਲ ਕਰ ਰਿਹਾ ਹੈ ਕਿਉਂਕਿ ਇਹ ਕਾਨੂੰਨ ਤੌਰ ਤੇ ਸਾਡੀ ਜਾਇਜ਼ ਮੰਗ ਹੈ। ਇਸ ਲਈ ਇਹ ਹੁਣ ਜਥੇਦਾਰ ਸਾਹਿਬ ਜਿਵੇਂ ਇਸ ਨੂੰ ਠੀਕ ਸਮਝਣਗੇ, ਹੁਕਮ ਕਰਨਗੇ ਕੌਮ ਨੂੰ ਤੇ ਇਹ ਜਿਹੜਾ ਸੰਘਰਸ਼ ਹੈ ਅੱਗੇ ਚੱਲੇਗਾ। ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਨੌਜਵਾਨਾਂ ਨੂੰ ਜਿਹੜੇ ਹੁਣ ਬਜ਼ੁਰਗ ਹੋ ਚੁੱਕੇ ਨੇ ਵਿਚਾਰੇ ਕਈ, ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਜੇਲ੍ਹਾਂ ਵਿੱਚ ਬੰਦ ਹੋਏ ਨਹੀਂ ਦੇਖ ਸਕਦੇ। ਸਾਡੇ ਕੋਲ ਇਹ ਵੀ ਇੱਕ ਇਤਿਹਾਸਕ ਰਵਾਇਤ ਹੈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ 'ਚ ਬੰਦ ਕਰਤਾ ਗਿਆ ਸੀ ਤਾਂ ਉਸ ਵਕਤ ਵੀ ਬਾਬਾ ਬੁੱਢਾ ਜੀ
ਭਾਈ ਗੁਰਦਾਸ ਜੀ ਵਰਗੇ ਮਹਾਨ ਸਿੱਖ ਜਿਹੜੇ ਜਥੇ ਲੈ ਕੇ ਉਹ ਜੇਲ੍ਹਾਂ ਦੇ ਬਾਹਰ ਜਾਂਦੇ ਸੀ ਤੇ ਉੱਥੇ ਕੀਰਤਨ ਕਰਕੇ, ਉੱਥੇ ਰੋਸ ਪ੍ਰਗਟ ਕਰਕੇ ਆਪਣਾ ਤੇ ਆਉਂਦੇ ਸੀ। ਇਸ ਤਰ੍ਹਾਂ ਦੀ ਜਿਹੜੀ ਵੀ ਕਾਰਵਾਈ ਹੁਣ ਜਥੇਦਾਰ ਸਾਹਿਬਾਨ ਸਾਨੂੰ ਕੌਮ ਨੂੰ ਦੇਣਗੇ ਉਹਦੇ ਮੁਤਾਬਕ ਇੱਕ ਕੀਤਾ ਜਾਏਗਾ, ਪਰ ਇਹ ਸੰਘਰਸ਼ ਜਿਹੜਾ ਹੈ ਇਹ ਕਿਸੇ ਪੜਾਅ ਤੱਕ ਪਹੁੰਚਾਇਆ ਜਾਏਗਾ, ਇਹ ਸਰਬੱਤ ਖਾਲਸਾ ਨੇ ਐਲਾਨ ਕੀਤਾ ਹੈ। ਹਾਂਜੀ, ਤੇ ਵੀਰ ਜੀ ਮੈਂ ਤੁਹਾਡੇ ਕੋਲ ਤਾਂ ਸਭ ਕੁਝ ਡਿਟੇਲ ਦੇ ਵਿੱਚ ਪੁੱਛ ਰਹੀ ਹਾਂ ਬਿਕੋਜ਼ ਇਹ ਸਾਰੇ ਕੁਐਸਚਨ ਸਾਡੇ ਕੋਲ TV 84 ਦੀ ਜਿਹੜੀ ਸਾਡੀ ਸਾਈਟ ਹੈਗੀ ਉਸ ਦੇ ਵਿੱਚ ਪੁੱਛੇ ਗਏ ਸੀ ਯੰਗ ਜਨਰੇਸ਼ਨ ਵੱਲੋਂ, ਕਿਉਂਕਿ ਕਾਫੀ ਸਾਰੇ ਜਿਹੜੇ ਅੱਜ ਦੀ ਜਨਰੇਸ਼ਨ ਆ ਉਹਨਾਂ ਨੂੰ ਇਹਨਾਂ ਮਤਿਆਂ ਦੀ ਜਿਹੜੀ ਡੀਟੇਲ ਆ ਉਸ ਬਾਰੇ ਨਹੀਂ ਪਤਾ ਸੀ, ਤਾਂ ਕਰਕੇ ਮੈਂ ਪੂਰੀ ਡੀਟੇਲ ਵਿੱਚ ਤੁਹਾਨੂੰ ਹਰ ਮਤੇ ਦੇ ਉੱਪਰ ਸਾਡੀ ਜਾਣਕਾਰੀ ਲੈ ਰਹੀ ਹਾਂ। ਇੱਕ ਲਾਸਟ ਮਤੇ ਦੇ ਉੱਪਰ ਸਾਡੀ ਜਾਣਕਾਰੀ ਲਵਾਂਗੇ, ਉਸ ਤੋਂ ਬਾਅਦ ਇੱਕ ਲਾਸਟ ਕੁਐਸਚਨ ਹੈ ਕਿਉਂਕਿ ਸਾਡੇ ਕੋਲ 3-4 ਮਿੰਟ ਰਹਿ ਗਏ ਨੇ। ਐਟ ਦੀ ਐਂਡ ਜਿਸ ਤਰ੍ਹਾਂ ਇੱਕ ਸਭ ਤੋਂ ਡਿਫਰੈਂਟ ਮਤਾ ਪਾਸ ਕੀਤਾ ਗਿਆ, ਜਾਤਾਂ ਦੇ ਆਧਾਰਿਤ ਗੁਰਦੁਆਰੇ ਤੇ ਸ਼ਮਸ਼ਾਨ ਘਾਟ ਖਤਮ ਕਰਨ ਦੇ ਯਤਨ ਕੀਤੇ ਜਾਣਗੇ, ਇਸ ਕਿਉਂਕਿ ਇਹ ਕਾਫੀ ਗੰਭੀਰ ਮਤਾ ਸੀਗਾ ਕਿਉਂਕਿ ਇਸ ਦੀ ਵੀ ਜ਼ਰੂਰਤ ਸੀਗੀ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਮਹਿਸੂਸ ਕੀਤਾ ਗਿਆ ਸਰਬੱਤ ਖਾਲਸਾ ਵੱਲੋਂ ਕਿ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਜਾਤ ਜਨਮ ਨਾ ਪੁੱਛੀ ਹੈ, ਸੱਚ ਕਰਮ ਲਿਓ ਬਤਾਏ, ਸਾਹ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਇਹ ਕਰਮਾਂ ਦੇ ਹਿਸਾਬ ਨਾਲ ਅਸੀਂ ਨਹੀਂ ਦੇਖ ਰਹੇ ਅੱਜ ਇਨਸਾਨ ਨੂੰ। ਸਿੱਖਾਂ ਦੇ ਵਿੱਚ ਇਹ ਇੱਕ ਵਾਦੀ ਆ ਗਈ ਹੈ ਜੋ ਪੁਰਾਣੀ ਚਲੀ ਜਾਂਦੀ ਸੀ ਹਿੰਦੂ ਧਰਮ ਦੇ ਵਿੱਚੋਂ। ਇਹ ਉਸੇ ਧਰਮ ਨੂੰ ਜਿਹੜਾ ਗੁਰੂ ਨਾਨਕ ਸਾਹਿਬ ਦਾ ਧਰਮ ਹੈ, ਜੋ ਉਹਨੂੰ ਸਿੱਖਿਆ ਮਨੁੱਖਤਾ ਨੂੰ ਦਿੱਤੀ ਹੈ, ਉਹਦੇ ਮੁਤਾਬਕ ਸਾਰੀ ਦੁਨੀਆ ਸਮਾਨ ਹੁੰਦੀ ਹੈ, ਸਾਰਾ ਇਨਸਾਨ ਸਮਾਨ ਹੁੰਦਾ। ਉਸ ਸਮਾਨਤਾ ਨੂੰ ਮੁੱਖ ਰੱਖ ਕੇ ਸਰਬੱਤ ਖਾਲਸਾ ਨੇ ਇਹ ਹੁਕਮ ਕੀਤਾ ਹੈ ਕਿ ਜਿੰਨੀ ਜਲਦੀ ਹੋ ਸਕੇ ਜਿਹੜੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਤਾਂ ਘੱਟ ਹੈ ਇਹ ਰੁਝਾਨ, ਪੰਜਾਬ ਦੇ ਵਿੱਚ ਪਿੰਡਾਂ 'ਚ ਜ਼ਿਆਦਾ ਹੈ। ਸ਼ਮਸ਼ਾਨ ਘਾਟ ਵੀ ਅੱਡ-ਅੱਡ ਬਣਾਏ ਹੋਏ ਨੇ ਜਾਤਾਂ ਦੇ ਆਧਾਰ ਤੇ ਗੁਰਦੁਆਰਾ ਸਾਹਿਬ ਵੀ ਜਿਹੜੇ ਨੇ ਉਹ ਜਾਤਾਂ ਦੇ ਆਧਾਰ ਤੇ ਅੱਡ-ਅੱਡ ਬਣਾਏ ਹੋਏ ਨੇ। ਇਹਦੀਆਂ ਬੜੀਆਂ ਉਦਾਹਰਨਾਂ ਪੰਜਾਬ ਦੇ ਹਰ ਪਿੰਡ 'ਚ ਮਿਲ ਸਕਦੀਆਂ ਨੇ। ਹਰ 2 ਪਿੰਡਾਂ ਨੂੰ ਛੱਡ ਕੇ ਕਈ ਗੁਰਦੁਆਰੇ ਨੇ ਜਿਹੜੇ ਕੇਵਲ ਜਾਤ ਦੇ ਆਧਾਰ ਤੇ ਦੂਜੀ ਜਾਤ ਦੇ ਲੋਕ ਉਹਦੇ ਵਿੱਚ ਆਉਂਦੇ ਨਹੀਂ ਹਨ। ਸੋ ਇਹ ਜਿਹੜਾ ਇੱਕ ਗੁਰੂ ਨਾਨਕ ਸਾਹਿਬ ਦੀ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਉਲਟ ਜਾ ਰਹੀ ਹੈ ਗੱਲ, ਇਹਨੂੰ ਰੋਕਣ ਦਾ ਜਿਹੜਾ ਹੈਗਾ ਉਹ ਐਲਾਨ ਸਰਬੱਤ ਖਾਲਸਾ ਨੇ ਕੀਤਾ ਤੇ ਅਸੀਂ ਬੇਨਤੀ ਕਰਕੇ ਸਮਝਾ ਕੇ ਇਹ ਹੁਣ ਅੱਗੇ ਉਹਨਾਂ ਧਿਰਾਂ ਦਾ ਫਰਜ਼ ਬਣਦਾ, ਜਿਹੜੀਆਂ ਧਿਰਾਂ ਦੇ ਸ਼ਾਮਿਲ ਸੀ ਸਾਰੀਆਂ, ਉਹਨਾਂ ਦਾ ਫਰਜ਼ ਬਣਦਾ ਕਿ ਉਹ ਇਹਨੂੰ ਬੇਨਤੀਆਂ ਕਰਕੇ ਸਮਝਾ ਕੇ ਅਵੇਅਰਨੈਸ ਲਿਆ ਕੇ ਇਸ ਚੀਜ਼ ਨੂੰ ਕਰੇਗੇ। ਗੁਰਦੁਆਰਾ ਸਥਾਪਿਤ ਰਹੇ ਪਰ ਉਹਦੇ ਵਿੱਚ ਸਾਰੇ ਦੁਨੀਆ ਦੇ ਲੋਕ, ਜਿਵੇਂ ਇੱਕ ਸਾਡਾ ਹਰਮੰਦਰ ਸਾਹਿਬ ਹੈ, ਇਸ ਸਿਧਾਂਤ ਦੇ ਉੱਪਰ ਚੱਲ ਕੇ ਇਹ ਪਿੰਡਾਂ ਤੱਕ ਜਾਵੇ, ਇਹੀ ਇਸ ਚੀਜ਼ ਦੇ ਵਿੱਚ ਮਹਿਸੂਸ ਕੀਤਾ ਗਿਆ। ਜੀ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਮਤੇ ਬਾਰੇ ਪੂਰੀ ਵੀਡੀਓ ਦੇ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਕਿ ਸਾਡੇ ਕੋਲ ਇੱਕ ਅੱਧਾ ਮਿੰਟ ਰਹਿ ਗਿਆ। ਐਟ ਦੀ ਐਂਡ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਕਾਫੀ ਸਿੰਘਾਂ ਦੀ ਗ੍ਰਿਫਤਾਰੀਆਂ ਵੀ ਹੋਈਆਂ, ਉਹਨਾਂ ਦਾ ਕੀ ਸਟੇਟਸ ਹੈ? ਆਈ ਨੋ ਤੁਸੀਂ ਧਿਆਨ ਸਿੰਘ ਮੰਡ ਬਾਰੇ ਦੱਸਿਆ, ਪਰ ਆਮ ਪ੍ਰੀਟੀ ਸ਼ੋਰ ਕਿ ਸਿਮਰਨਜੀਤ ਸਿੰਘ ਮਾਨ ਜੀ ਨੂੰ ਵੀ ਅਰੈਸਟ ਕੀਤਾ ਗਿਆ ਸੀਗਾ, ਉਹਨਾਂ ਦੀ ਵੀ ਕਾਫੀ ਤਬੀਅਤ ਖਰਾਬ ਹੋ ਰਹੀ ਸੀਗੀ, ਉਹਨਾਂ ਦੀ ਇਸ ਵੇਲੇ ਕੀ ਸਿਚੁਏਸ਼ਨ ਹੈ, ਕੀ ਸਟੇਟਸ ਹੈ, ਇਸ ਬਾਰੇ ਵੀ ਸਾਨੂੰ ਥੋੜੀ ਜਾਣਕਾਰੀ ਦਿਓ। ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਦੋਂ ਅਸੀਂ ਸਰਬੱਤ ਖਾਲਸਾ ਤੋਂ ਬਾਅਦ ਉਹ ਆਪਣੇ ਘਰੇ ਅੰਮ੍ਰਿਤਸਰ ਸਾਹਿਬ ਆਏ ਨੇ ਤਾਂ ਸਵੇਰੇ 3:30 ਵਜੇ ਉਹਨਾਂ ਨੂੰ ਪੁਲਿਸ ਸੁੱਤੇ ਹੋਏ ਨੂੰ ਲੈ ਗਈ, ਕਿਉਂਕਿ ਉਹ ਹਾਰਟ ਦੇ ਪੇਸ਼ੈਂਟ ਨੇ, ਪਿਛਲੇ 2-3 ਮਹੀਨੇ ਤੋਂ ਉਹ ਲਗਾਤਾਰ ਹਸਪਤਾਲ ਦਾਖਲ ਰਹੇ ਨੇ। ਇਸ ਲਈ ਉਹਨਾਂ ਨੂੰ ਫੜ ਕੇ ਥਾਣੇ ਲੈ ਗਏ, ਪਰ ਉਹਦੀ ਤਬੀਅਤ ਨਹੀਂ ਸੀ ਮੰਦੀ। ਚੈੱਕਅਪ ਕਰਨ ਲਈ ਲਿਆਂਦਾ ਗਿਆ ਉਹਨਾਂ ਨੂੰ ਸਿਵਲ ਹਸਪਤਾਲ ਆਪਣਾ ਅੰਮ੍ਰਿਤਸਰ ਸਾਹਿਬ, ਪਰ ਉਹਨਾਂ ਨੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਇਸ ਟਾਈਮ ਉਹ ਐਡਮਿਟ ਨੇ। ਡਾਕਟਰਾਂ ਨੇ ਕਿਹਾ ਕਿ ਇਹਨਾਂ ਨੂੰ ਅਸੀਂ ਐਡਮਿਟ ਕਰਨ ਤੋਂ ਬਿਨਾਂ ਰਹਿ ਨਹੀਂ ਸਕਦੇ, ਇਹਨਾਂ ਦੀ ਪੋਜੀਸ਼ਨ ਜਿਹੜੀ ਹੈ ਮੈਡੀਕਲ ਉਹ ਅਲਾਓ ਨਹੀਂ ਕਰਦੀ ਕਿ ਇਹ ਕਿਸੇ ਹੋਰ ਜਗ੍ਹਾ ਤੇ ਰਹਿਣ, ਇਸ ਲਈ ਹੁਣ ਵੀ ਉਹ ਅਰੈਸਟ ਦੇ ਅਧੀਨ ਜਿਹੜੇ ਇਲਾਜ ਨੇ। ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਜੀ ਅਜਨਾਲਾ, ਭਾਈ ਦਾਦੂਵਾਲ ਸਾਹਿਬ, ਸਾਡੇ ਜਸਕਰਨ ਸਿੰਘ ਤੇ ਸਾਰੇ ਜਿਹੜੇ ਨੇ ਇਹ ਰਾਤ ਦੀਆਂ ਖਬਰਾਂ ਮਿਲਣ ਤੱਕ ਥਾਣਿਆਂ ਵਿੱਚ ਸੀਗੇ ਤੇ ਹੁਣ ਅਸੀਂ ਅਪਡੇਟ ਲੈਣੇ ਆ ਕਿ ਇਹ ਅਗਲਾ ਸਟੇਟਸ ਜਿਹੜਾ ਹੈ ਉਹ ਕੀ ਹੈ ਤੇ ਉਹਦੇ ਬਾਰੇ ਅਸੀਂ ਫਿਰ ਪਾਰਟੀ ਤੌਰ ਤੇ ਵੀ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਵੀ ਕੋਈ ਨਾ ਕੋਈ ਐਕਸ਼ਨ ਪ੍ਰੋਗਰਾਮ ਕਰਾਂਗੇ। ਇੱਕ ਮੈਂ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਕਿ 1986 ਦੇ ਵਿੱਚ ਜਿਹੜਾ ਸਰਬੱਤ ਖਾਲਸਾ ਹੋਇਆ ਸੀ, ਉਹਨਾਂ ਨੂੰ ਵੀ ਇਹਨਾਂ ਮਤਿਆਂ ਦੇ ਵਿੱਚ ਸਰਬੱਤ ਖਾਲਸਾ ਦੇ ਵਿੱਚ ਜਿਹੜਾ ਹੈ ਉਹ ਦੁਬਾਰਾ ਤਾਂ ਨਹੀਂ ਕਹਿ ਸਕਦੇ ਸੀ, ਉਹਨਾਂ ਨੂੰ ਪ੍ਰਵਾਨ ਕਰ ਲਿਆ ਗਿਆ ਜੋ ਉੱਥੇ ਮਤੇ ਪਾਸ ਹੋਏ ਸੀ, ਕਿ ਤਾਂ ਜੋ ਲੋਕਾਂ ਵਿੱਚ ਭੁਲੇਖਾ ਨਾ ਰਹੇ ਕਿ 1986 ਦੇ ਵਿੱਚ ਜਿਹੜਾ ਸਿੱਖ ਰਾਜ ਦੀ ਆਜ਼ਾਦੀ ਦਾ ਮਤਾ ਪਾਸ ਹੋਇਆ ਸੀ ਵੀ ਉਹਦੇ ਵਿੱਚ ਅੱਜ ਦਾ ਸਰਬੱਤ ਖਾਲਸਾ ਕੀ ਕਹਿੰਦਾ ਹੈ। ਇਸ ਲਈ 1986 ਦੇ ਮਤੇ ਨੂੰ ਹੂਬਹੂ ਇਸ ਸਰਬੱਤ ਖਾਲਸਾ ਨੇ ਪ੍ਰਵਾਨਗੀ ਦਿੱਤੀ ਹੈ, ਭਾਵ ਅਸੀਂ ਉਸੇ ਲਾਈਨ ਤੇ ਚੱਲਾਂਗੇ। ਸੋ ਇਹ ਜਿਹੜੀ ਗੱਲ ਹੈ ਇਹ ਮੈਂ ਦੱਸਣੀ ਜ਼ਰੂਰੀ ਸਮਝਦਾ ਸੀ। ਸਿੱਖ ਰਾਜ ਦੇ ਵਿੱਚ ਜਿਹੜੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਜੀ, ਸੁਬੇਗ ਸਿੰਘ ਜੀ ਜਨਰਲ ਸਾਹਿਬ ਤੇ ਬਾਬਾ ਠਾਕਰ ਸਿੰਘ ਦੇ, ਬਾਬਾ ਠਾਰਾ ਸਿੰਘ ਜੀ ਦੇ ਸਮੇਤ ਸਮੂਹ ਸ਼ਹੀਦ ਸਿੰਘਾਂ ਜਿਨ੍ਹਾਂ ਦਾ ਸਿੱਖ ਰਾਜ ਦਾ ਸੁਪਨਾ ਹੈ ਉਹਨੂੰ ਸਾਕਾਰ ਕਰਨ ਲਈ ਵੀ ਐਲਾਨ ਕੀਤਾ ਗਿਆ। ਇਹ ਸਾਰਾ ਮਤਿਆਂ ਦੀ ਵਰਡਿੰਗ ਦੇ ਵਿੱਚ ਲਿਖਿਆ, ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ, ਮੈਂ ਸਿਰਫ ਦੱਸਣਾ ਚਾਹੁੰਦਾ ਕਿ ਇਹ ਗੱਲ ਰਹਿ ਗਈ ਸੀ
ਕਿ ਸਿੱਖ ਰਾਜ ਦੀ ਸਥਾਪਤੀ ਦੇ ਲਈ ਜਿਹੜਾ ਇਹ ਸ਼ਬਦ ਖਾਲਸਾ ਨੇ ਐਲਾਨ ਕੀਤਾ ਹੈ ਕਿ ਸਿੱਖਾਂ ਦਾ ਸੰਘਰਸ਼ ਜਿਹੜਾ ਹੈ ਉਹ ਇਹਦੇ ਸਥਾਪਤੀ ਤੱਕ, ਸਿੱਖ ਰਾਜ ਦੀ ਸਥਾਪਤੀ ਤੱਕ ਜਾਰੀ ਰਹੇਗਾ। ਜੀ ਬਿਲਕੁਲ ਬਿਲਕੁਲ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹਨਾਂ ਮੀਟਿੰਗ ਬਾਰੇ ਪੂਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਭੈਣ ਰੀਤ ਕੌਰ ਦਾ TV 84 ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।